ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਸਲੇ ਦੀ। ਪਿਛਲੇ ਦਿਨਾਂ ਤੋਂ ਅਸਲੇ ਬਾਰੇ ਸਰਕਾਰ ਦੇ ਕਦਮ ਕਾਫੀ ਚਰਚਾ ਦੇ ਵਿੱਚ ਆ। ਪੰਜਾਬ ਦੇ ਵਿੱਚ ਹੁਣ ਅਸਲੇ ਤੇ ਐਕਸ਼ਨ ਵੀ ਸ਼ੁਰੂ ਹੋ ਗਿਆ ਜੀ, ਤੇ ਜਲੰਧਰ ਦੇ ਵਿੱਚ ਗਾਜ਼ ਡਿੱਗੀ ਹੈ ਜੀ। हाँ जी, देखो ਇਹਦੇ ਤੇ ਅੱਜ ਦਿਨ ਪਰ ਰਾਜਨੀਤੀ ਜਿਹੜੀ ਆ ਕਾਫੀ ਭਾਰੂ ਰਹੀ ਆ। ਮਸਲਾ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਮਰਤਪਾਲ ਸਿੰਘ ਦੀ ਇੱਕ ਤਸਵੀਰ ਵੀ ਪਾਈ ਹੋਈ ਆ, ਜਿਹਦੇ ਵਿੱਚ ਉਹਨਾਂ ਨੇ ਸਵਾਲ ਚੁੱਕੇ ਨੇ ਕੁਛ ਕਿ ਬਈ ਠੀਕ ਹੈ ਧਰਮ ਦਾ ਪ੍ਰਚਾਰ ਕਰੋ, ਪਰ ਜਿਹੜੇ ਹਥਿਆਰਾਂ ਦੀ ਪ੍ਰਦਰਸ਼ਨੀ ਲਾ ਕੇ ਤੁਸੀਂ ਮੈਸੇਜ ਦਿੰਦੇ ਹੋ ਤਾਂ ਇਹਦੇ ਨਾਲ ਨੌਜਵਾਨ ਜਿਹੜੇ ਆ ਉਹ ਗਲਤ ਦਿਸ਼ਾ ਵੱਲ ਜਾ ਸਕਦੇ, ਅਸੀਂ ਅੱਗੇ ਵੀ ਸੰਤਾਪ ਹੰਡਾਇਆ ਵਗੈਰਾ ਵਗੈਰਾ। ਉਸ ਤੋਂ ਬਾਅਦ ਇਹ ਦਿਨ ਪਰ ਚਰਚਾ ਚੱਲਦੀ ਰਹੀ ਤੇ ਸ਼ਾਮੀ ਡੀਜੀਪੀ ਨੇ ਆਫੀਸ਼ੀਅਲੀ ਪਹਿਲੀ ਵਾਰੀ ਅਮਰਤਪਾਲ ਸਿੰਘ ਤੇ ਬਿਆਨ ਦੇ ਦਿੱਤਾ ਆ ਕਿ ਸਾਡੀ ਨਿਗਾਹ, ਤੁਸੀਂ ਆਪਣੀ ਆਜ਼ਾਦੀ ਦਾ ਆਨੰਦ ਮਾਣੋ, ਤੁਸੀਂ ਧਰਮ ਦਾ ਪ੍ਰਚਾਰ ਕਰੋ, ਪਰ ਜੇ ਕੋਈ ਕਾਇਦਾ ਕਾਨੂੰਨ ਤੁਸੀਂ ਭੰਗ ਕੀਤਾ ਤੇ ਫਿਰ ਸਖਤ ਕਾਰਵਾਈ ਹੋਏਗੀ। ਮਤਲਬ ਕਿਸ ਤਰ੍ਹਾਂ ਦਾ ਇੱਕ ਮੈਸੇਜ ਵੀ ਆ ਗਿਆ। ਹੁਣ ਜਿਹੜੀ ਗੱਲ ਰਹੀ ਹਥਿਆਰਾਂ ਵਾਲੀ, ਦੇਖੋ ਇਹਦੇ ਚ ਕੀ ਹੈ ਕਿ ਸਖਤੀ ਕਾਫੀ ਕੀਤੀ ਜਾ ਰਹੀ ਹੈ। ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਕਿ ਬਈ ਜਿਵੇਂ ਆ ਅੱਜ ਕੱਲ ਨੁਮਾਇਸ਼ ਕਰਦੇ ਆ, ਕੋਈ ਚਲਾਉਂਦਾ ਵੀ ਆ, ਕੋਈ ਵਿਖਾਉਂਦਾ ਵੀ ਆ, ਤਾਂ ਇਹਨਾਂ ਬੰਦਿਆਂ ਤੇ ਸਖਤੀ ਬਹੁਤ ਜ਼ਿਆਦਾ ਹੈ। ਤਾਂ ਜਿਹੜਾ ਹੁਣ ਜਲੰਧਰ ਦਾ ਮਾਮਲਾ ਹੈ, ਅੱਜ 2-3 ਪਰਚੇ ਵੀ ਹੋਏ ਨੇ ਇਸ ਮੁਤਲਕ। ਜਲੰਧਰ ਦਾ ਜਿਹੜਾ ਮਾਮਲਾ ਹੈ, ਜਲੰਧਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ ਹੈ ਜਿਹਦੇ ਵਿੱਚ 7000 ਲਾਇਸੈਂਸਾਂ ਚੋਂ 391 ਨੂੰ ਮਤਲਬ ਕਿ ਸਸਪੈਂਡ ਕਰ ਦਿੱਤਾ ਗਿਆ ਹੈ ਤੇ 438 ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਜੀ। ਤਾਂ ਇਹ ਜਿਹੜਾ ਰਿਵਿਊ ਇਹਨਾਂ ਨੇ ਸਿਸਟਮ ਲਿਆਂਦਾ ਤਾਂ ਉਹਦੇ ਵਿੱਚ ਇਹ ਇੱਕ ਵੱਡੀ ਕਾਰਵਾਈ ਹੈ। ਤੇ ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੂਸਰੇ ਹੋਰ ਵੀ ਜ਼ਿਲ੍ਹਿਆਂ ਦੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਹੋ ਜਾਣਗੇ ਜਾਂ ਸਸਪੈਂਡ ਹੋ ਜਾਣਗੇ ਜਾਂ ਉਹਨਾਂ ਦਾ ਨੋਟਿਸ ਦਾ ਜਵਾਬ ਦੇਣਾ ਪਵੇਗਾ। ਹੁਣ ਦੇਖੋ ਗੱਲ ਕੀ ਹੈ ਕਿ ਬੀਤੇ ਦਿਨ ਦੀ ਗੱਲ ਆ, ਅੰਮ੍ਰਿਤਸਰ ਦੇ ਵਿੱਚ ਤੁਸੀਂ ਸ਼ਾਇਦ ਵੀਡੀਓ ਦੇਖ ਲਈ ਹੋਏਗੀ, ਜੇ ਨਹੀਂ ਤਾਂ ਤੁਹਾਡੇ ਅੱਗੇ ਆਈ ਜਾਣੀ ਆ ਕਿ ਸ਼ਰੇਆਮ ਹੈ ਰਾਤ ਨੂੰ ਤੁਰੇ ਜਾਂਦਿਆਂ ਨੂੰ ਘੇਰ ਘੇਰ ਕੇ ਮੋਟਰਸਾਈਕਲਾਂ ਤੇ ਲੁੱਟ ਖੋਹ ਕਰ ਰਹੇ ਨੇ ਲੁਟੇਰੇ ਜੀ। ਤੇ ਇੱਕ ਥਾਂ ਤੇ ਕਾਰੋਬਾਰੀ ਜਿਹੜਾ ਉਹ ਬਚ ਗਿਆ ਕਿਉਂਕਿ ਉਹਦੇ ਕੋਲ ਆਪਣਾ ਵੈਪਨ ਸੀਗਾ। ਤਾਂ ਹਥਿਆਰਾਂ ਦੀ ਨੁਮਾਇਸ਼ ਆਪਾਂ ਮੰਨਦੇ ਆ ਕਿ ਮਾੜੀ ਆ, ਮੈਂ ਵੀ ਕਹਿੰਦਾ ਕਿ ਹਥਿਆਰਾਂ ਦੀ ਨੁਮਾਇਸ਼ ਜਿਹੜੀ ਨਹੀਂ ਕਰਨੀ ਚਾਹੀਦੀ, ਤੇ ਜਿਹੜੀ ਖਾਸ ਤੌਰ ਤੇ ਵਰਤੋਂ ਕਰਦੇ ਆਪਾਂ ਫਜ਼ੂਲ ਦੀ ਜਾ ਕੇ ਪੈਲਸਾਂ ਦੇ ਵਿੱਚ ਜਾਂ ਐਵੇਂ ਜਨਤਕ ਥਾਵਾਂ ਤੇ, ਉਹ ਨਹੀਂ ਹੋਣੀ ਚਾਹੀਦੀ। ਉਹਦੇ ਵਾਸਤੇ ਤੇ ਠੀਕ ਆ। ਪਰ ਜਿਹੜਾ ਰਿਵਿਊ ਵਾਲਾ ਪਹਿਲੀ ਗੱਲ ਤੇ ਜੋ ਇਹ ਤਰਕ ਦਿੰਦੇ ਨੇ, ਇੱਕ ਪਾਸੇ ਤੇ ਕਹੀ ਜਾਂਦੇ ਆ ਕਿ ਪੰਜਾਬ ਬੜਾ ਪੀਸਫੁਲ ਸੂਬਾ, ਅਸੀਂ ਕੋਈ ਯੂਪੀ ਬਿਹਾਰ ਥੋੜੀ ਆ, ਤੇ ਦੂਸਰੇ ਪਾਸੇ ਫਿਰ ਏਡੀ ਵੱਡੀ ਕਾਰਵਾਈ। ਪਰ ਜੇ ਤੁਸੀਂ ਅੰਕੜਿਆਂ ਦੇ ਲਿਹਾਜ਼ ਨਾਲ ਦੇਖੋਗੇ ਕਿ ਜਿਹੜੀ ਗਨ ਵਾਇਲੈਂਸ ਹੈ ਸਾਡੇ ਇੱਥੇ 21 ਦੇ ਵਿੱਚ ਮਹਿਜ਼ 518 ਗਨ ਵਾਇਲੈਂਸ ਦੇ ਮਾਮਲੇ ਜਿਹੜੇ ਦਰਜ ਹੋਏ ਆ, ਜਦ ਕਿ ਦਿੱਲੀ ਦੇ ਵਿੱਚ 1200 ਤੋਂ ਵੱਧ ਨੇ। ਤਾਂ ਤੁਸੀਂ ਯੂਪੀ ਬਿਹਾਰ ਦੇ ਨਾਲ ਤਾਂ ਕੰਪੇਅਰ ਕਰ ਲੈਂਦੇ ਹੋ ਖੁਦ ਨੂੰ ਜੀ, ਤਾਂ ਦਿੱਲੀ ਨਾਲ ਕੰਪੇਅਰ ਕਿਉਂ ਨਹੀਂ ਕਰਦੇ? ਤੇ ਜੇ ਕੰਪੇਅਰ ਕਰੋਗੇ ਤਾਂ ਫਿਰ ਦਿੱਲੀ 'ਚ ਨੀਤੀ ਸਭ ਤੋਂ ਪਹਿਲਾਂ ਲਾਗੂ ਕਰਨੀ ਚਾਹੀਦੀ ਸੀ, ਪੰਜਾਬ 'ਚ ਕਿਉਂ ਕਰ ਰਹੇ ਹੋ? ਕਿਉਂਕਿ ਇਹਦੇ ਨਾਲ ਹੋਣਾ ਕੀ ਹੈ ਪ੍ਰਵੀਨ ਜੀ, ਅੱਜ ਹੀ ਮੈਨੂੰ ਇੱਕ ਮਿੱਤਰ ਮਿਲਿਆ, ਉਹਨੇ ਦੱਸਿਆ ਕਿ ਬਈ ਮੈਂ ਬਹੁਤ ਪਰੇਸ਼ਾਨੀ 'ਚ ਆ ਜੀ। ਤੇ ਮੈਂ ਕਿਹਾ ਵੀ ਕਾਹਦੀ ਪਰੇਸ਼ਾਨੀ ਹੋ ਗਈ ਆ? ਉਹ ਕਹਿੰਦੇ ਵੀ ਜਿਹੜਾ ਇਹਨਾਂ ਨੇ ਫੈਸਲਾ ਲਿਆ। ਮੈਂ ਕਿਹਾ ਤੈਨੂੰ ਕਾਹਦੀ? ਬਈ ਚੰਗਾ ਵਧੀਆ ਸਰਦਾ ਪੁੱਜਦਾ ਆਦਮੀ ਹੈ ਤੂੰ। ਉਹ ਕਹਿੰਦਾ ਕਿ ਮੇਰੇ ਕੋਲ ਵੀ ਲਾਇਸੈਂਸ ਆ, ਪਰ ਰੌਲਾ ਇਸ ਗੱਲ ਦਾ ਕਿ ਇੱਕ ਤਾਂ ਮੈਂ ਵਿਰੋਧੀ ਪਾਰਟੀ 'ਚ ਆ ਜੀ, ਦੂਜਾ ਇਹ ਹੈ ਕਿ ਦੇਖੋ ਮੇਰੇ ਤੇ ਇੱਕ ਮੁਕੱਦਮਾ ਦਰਜ ਆ, ਮੁਕੱਦਮਾ ਦਰਜ ਆ, ਪਰ ਗੱਲ ਇਹ ਆ ਕਿ ਉਹ ਮੁਕੱਦਮਾ ਸਾਡਾ ਅਸਲ ਦੁਸ਼ਮਣੀ ਦਾ ਕੰਮ ਆ। ਤੇ ਬਈ ਠੀਕ ਹੈ ਲੜਾਈ ਝਗੜਾ ਹੋ ਗਿਆ ਤੇ ਹੋ ਗਿਆ। ਹੁਣ ਮੈਨੂੰ ਉਸ ਦੁਸ਼ਮਣੀ ਦੇ ਡਰ ਦੇ ਚੱਲਦੇ ਹਥਿਆਰ ਦੀ ਜ਼ਰੂਰਤ ਹੈ ਕਿ ਬਿਲਕੁਲ ਨਿਹੱਥਾ ਕਰ ਦੇਣਾ ਚਾਹੀਦਾ? ਮੈਂ ਕਿਹਾ ਗੱਲ ਤੇ ਬਾਈ ਤੁਹਾਡੀ ਸਹੀ ਹੈ, ਫਿਰ ਇੱਕੋ ਆਪਸ਼ਨ ਬਚਦਾ ਤੁਹਾਡੇ ਕੋਲ ਕਿ ਤੁਸੀਂ ਕੋਰਟ 'ਚ ਜਾਓ, ਹੋਰ ਤਾਂ ਕੋਈ ਆਪਸ਼ਨ ਹੀ ਨਹੀਂ। ਕਿਉਂਕਿ ਇਹਨਾਂ ਨੇ ਹੁਣ ਕੀ ਵੇਖਣਾ? ਇਹੀ ਵੇਖਣਗੇ ਨਾ ਕਿ ਜਾਂ ਤਾਂ ਜੀ ਤੁਹਾਡੀ ਰਿਪੋਰਟ ਨਹੀਂ ਸਹੀ ਹੋਈ, ਵੈਰੀਫਿਕੇਸ਼ਨ ਨਹੀਂ ਸਹੀ ਹੋਈ, ਤਦ ਵੀ ਸਸਪੈਂਡ। ਜੇ ਮੰਨ ਲਓ ਤੁਹਾਡੇ ਤੇ ਕੋਈ ਪਰਚਾ ਹੋ ਗਿਆ ਲੜਾਈ ਝਗੜੇ ਦਾ, ਤਦ ਵੀ ਤੁਹਾਨੂੰ ਕਹਿਣਗੇ ਕਿ ਤੇਰਾ ਤਾਂ ਕ੍ਰਿਮੀਨਲ ਰਿਕਾਰਡ ਹੈ, ਡੀਸੀ ਨੇ ਸੁਣਨੀ ਥੋੜੀ ਹੈ। ਜਦ ਕਿ ਕ੍ਰਿਮੀਨਲ ਰਿਕਾਰਡ ਠੀਕ ਹੈ, ਕ੍ਰਿਮੀਨਲ ਰਿਕਾਰਡ ਹੈਗਾ ਆ, ਪਰ ਗੱਲ ਇਹ ਆ ਕਿ ਜਿਹਦੀ ਕੋਈ ਲੜਾਈ ਝਗੜੇ ਵਾਲੀ ਕਹਾਣੀ ਚੱਲ ਰਹੀ ਆ,
ਅਦਾਵਤ ਚੱਲ ਰਹੀ ਆ, ਦੁਸ਼ਮਣੀ ਚੱਲ ਰਹੀ ਆ, ਜੀ ਉਹਨੂੰ ਵੈਪਨ ਦੀ ਜ਼ਰੂਰਤ ਜ਼ਿਆਦਾ ਹੈ ਕਿ ਉਹਨੂੰ ਨਿਹੱਥਾ ਕਰਨਾ ਜਿਹੜਾ ਵਾਜਬ ਸਹੀ ਹੈ। ਤੋ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਉਹ ਵਧਣਗੇ। ਹਾਲਾਂਕਿ ਸ਼ੁਰੂਆਤੀ ਫੇਜ਼ ਹੈ, ਹਾਲੇ ਦੇਖਦੇ ਹਾਂ ਕਿ ਕੀ ਬਣਦਾ ਹੈ, ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਸਾਰੇ ਮੁਕੱਦਮੇ ਜਿਹੜੇ ਉਹ ਅਦਾਲਤ 'ਚ ਵੀ ਚਲੇ ਜਾਣਗੇ। ਔਰ ਦੂਜੀ ਗੱਲ ਪ੍ਰਵੀਨ ਜੀ, ਇਹਨੂੰ ਇਸ ਪੱਖ ਤੋਂ ਵੀ ਲਓ ਨਾ ਕਿ ਫਰਜ਼ ਕਰੋ ਕਿਸੇ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਜੀ, ਤਾਂ ਹੁਣ ਅਸਲਾ ਲੈ ਕੇ ਕਿੱਥੇ ਜਾਏਗਾ ਉਹ? ਜਦੋਂ ਵੇਚਣ ਜਾਊਗਾ ਅਗਲੇ ਨੂੰ ਤੇ ਪਤਾ ਹੈ ਨਾ ਕਿ ਬਈ ਇਹਦਾ ਲਾਇਸੈਂਸ ਰੱਦ ਹੋ ਗਿਆ, ਤਾਂ ਉਹ ਕਹੇਗਾ ਵੀ 13 ਲੱਖ ਦਾ ਵੈਪਨ ਹੈ ਪਰ ਹੁਣ ਇਹ ਕੱਖ ਦਾ ਨਹੀਂ ਰਹਿ ਗਿਆ, ਮੈਂ ਤੇ ਤੈਨੂੰ 10,000 ਦੇਣਾ, ਲੈ ਜਾ, ਲੈ ਜਾਣਾ ਤੈਨੇ ਤੇ ਲੈ ਜਾ, ਚੁੱਕੀ ਫਿਰ ਤੇ ਤੂੰ ਚੁੱਕੇਗਾ ਤੇ ਪੁਲਿਸ ਵਾਲੇ ਤੈਨੂੰ ਆਪੇ ਚੁੱਕ ਲੈਣਗੇ, ਕਿਉਂਕਿ ਹੁਣ ਤੇ ਇਲੀਗਲ ਵੈਪਨ ਹੈ, ਤੂੰ ਕੈਰੀ ਨਹੀਂ ਕਰ ਸਕਦਾ ਜੀ, ਕੀ ਕਰੋਗੇ? ਤਾਂ ਇਹ ਕਈ ਪਹਿਲੂ ਹੈਗੇ ਨੇ ਇਸ ਕਹਾਣੀ ਦੇ। ਖੈਰ ਦੇਖਦੇ ਹਾਂ ਅੱਗੇ ਕਿਸ ਦਿਸ਼ਾ ਵੱਲ ਜਾਂਦਾ ਮਾਮਲਾ, ਪਰ ਸਖਤੀ ਇਹਨਾਂ ਨੇ ਖਾਸੀ ਕਰ ਰੱਖੀ ਹੈ, ਖਾਸ ਤੌਰ ਤੇ ਨੁਮਾਇਸ਼ ਵਾਲੇ ਮਾਮਲੇ ਦੇ ਵਿੱਚ ਵੀ ਤੇ ਵਰਤੋਂ ਵਾਲੇ ਮਾਮਲੇ 'ਚ ਵੀ। ਪਰ ਅੱਜ ਇੱਕ ਪੁਲਿਸ ਵਾਲੇ ਦੇ ਵੀ ਫਾਇਰ ਕੱਢਦੇ ਦੀ ਵੀਡੀਓ ਆ ਗਈ, ਉਹਦੇ ਤੇ ਅਜੇ ਪੁਲਿਸ ਸੋਚਣ ਰਹੀ ਹੈ, ਕਹਿੰਦੇ ਕਾਰਵਾਈ ਕਰਨਗੇ। ਜਿਵੇਂ ਉਹ ਗਾਣਾ ਹੈ ਨਾ, ਸੋਚेंगे तुम्हें प्यार करें कि ना, ਉਹ ਵੀ ਕਹਿੰਦੇ ਕਿ ਕਾਰਵਾਈ ਹੁਣ ਸੋਚਾਂਗੇ, ਕਰਦੇ ਆ ਕਿੱਦਾਂ ਕਰਦੇ ਆ ਜੀ।